ਵੀ ਟਰੰਪ ਹੁਣਾਂ ਦੇ ਆਉਣ ਦੇ ਨਾਲ ਇਮੀਗ੍ਰੇਸ਼ਨ 'ਚ ਕੀ ਤਬਦੀਲੀਆਂ ਜਿਹੜੀਆਂ ਉਹ ਆ ਸਕਦੀਆਂ ਆ। ਤੇ ਅਟਾਰਨੀ ਟਰਕੀਆਣਾ ਜੀ, ਗੱਲ ਇਸੇ ਤੋਂ ਹੀ ਆਪਾਂ ਜੇ ਸ਼ੁਰੂਆਤ ਕਰਦੇ ਹਾਂ ਤਾਂ ਉਹਨਾਂ ਨੇ ਆਪਣੇ ਕੈਂਪੇਨ ਦੇ ਵਿੱਚ ਵੀ ਤੇ ਜਿੱਤਣ ਤੋਂ ਬਾਅਦ ਦੇ ਵਿੱਚ ਵੀ ਮਾਸ ਡੈਪੂਟੇਸ਼ਨਸ ਨੂੰ ਕਾਫੀ ਜ਼ਿਆਦਾ ਤਰਜੀਹ ਦਿੱਤੀ ਆ। ਕਾਫੀ ਜ਼ਿਆਦਾ ਜਿਹੜਾ ਮਾਸ ਡੈਪੂਟੇਸ਼ਨ ਦੇ ਓਵਰਆਲ ਡੈਪੂਟੇਸ਼ਨ ਦੇ ਉੱਤੇ ਬੋਲ ਰਹੇ ਆ। ਸੋ ਤੁਸੀਂ ਡੈਪੂਟੇਸ਼ਨ ਦੇ ਮਾਮਲੇ ਦੇ ਵਿੱਚ ਕੀ ਚੇਂਜਸ ਜਿਹੜੇ ਆ ਉਹ ਸੋਚਦੇ ਆ ਵੀ ਉਹ ਆਉਣਗੇ? ਕਿੱਦਾਂ ਜਿਹੜੀ ਡੈਪੂਟੇਸ਼ਨ ਦਾ ਸਿਲਸਿਲਾ ਉਹ ਹੋਵੇਗਾ ਟਰੰਪ ਹੁਣਾਂ ਦੇ ਸਹੁੰ ਚੁੱਕਣ ਤੋਂ ਬਾਅਦ 'ਚ? ਇਹਨਾਂ ਨੇ ਜੀ 3 ਹਿੱਸਿਆਂ 'ਚ ਜਿਹੜਾ ਸਰਕਾਰ ਨੇ ਕਿਹਾ ਸੀਗਾ ਵੰਡਣਾ ਸਾਰੀ ਡੈਪੂਟੇਸ਼ਨ ਦੀ ਜਿਹੜੀ ਵੀ ਇਹਨਾਂ ਦੀ ਪਲੈਨਿੰਗ ਹੋਣੀ ਆ। ਠੀਕ ਹੈ। ਸਭ ਤੋਂ ਪਹਿਲਾਂ ਤਾਂ ਉਹ ਬੰਦੇ ਜਿਹਨਾਂ ਤੇ ਕ੍ਰਿਮੀਨਲ ਚਾਰजेस ਜਿਹੜੇ ਲੱਗੇ ਆ, ਉਹਨਾਂ ਦਾ ਨੰਬਰ ਸਭ ਤੋਂ ਪਹਿਲਾਂ ਆਬਵੀਅਸਲੀ ਆਊਗਾ। ਬਾਮੇ ਨੇ ਵੀ ਤਾਂ ਇਹੀ ਕਿਹਾ ਸੀਗਾ ਕਿ ਕ੍ਰਿਮੀਨਲ ਵਾਲਿਆਂ ਨੂੰ ਮੈਂ ਪ੍ਰਾਇਓਰਟਾਈਜ਼ ਕਰਨਾ, ਸਪੈਸ਼ਲੀ ਜਿਹਨਾਂ ਦੇ ਫੈਲਨੀ ਵਗੈਰਾ ਕੋਈ ਹੋਈ ਆ ਉਹ। ਤੇ ਹੁਣ ਆਪਾਂ ਇੱਕ ਨਵੀਂ ਚੀਜ਼ ਵੀ ਦੇਖ ਰਹੇ ਹਾਂ ਕਿ ਜਿਹੜੇ ਐਕਸੀਡੈਂਟ ਰਿਲੇਟਡ ਜਿਹੜੇ ਮੈਨਸਲੌਟਰ ਵਗੈਰਾ, ਜਿਹਦੇ ਵਿੱਚ ਟਰੱਕ ਦਾ ਐਕਸੀਡੈਂਟ ਹੋ ਗਿਆ, ਗੱਡੀ ਦਾ ਐਕਸੀਡੈਂਟ ਹੋ ਗਿਆ, ਬੰਦਾ ਮਾਰਤਾ ਕਿਸੇ ਨੇ, ਉਹ ਚੀਜ਼ ਦੇ ਉੱਤੇ ਜੱਜ ਜਿਹੜੇ ਆ ਉਹ ਬ੍ਰੇਕਾਂ ਆਪਣੀਆਂ ਕੱਸ ਰਹੇ ਆ ਪੂਰੀਆਂ। ਤੇ ਆਪਾਂ ਵੇਖਿਆ ਹੀ ਆ ਨਵੇਂ ਸਾਲ ਤੇ ਨਿਊ ਓਰਲੀਨਸ ਦੇ ਵਿੱਚ ਵੀ ਵੇਖਿਆ, ਆਪਾਂ ਜਰਮਨੀ ਦੇ ਵਿੱਚ ਵੀ ਵੇਖਿਆ ਕਿ ਗੱਡੀ ਦੇ ਦੁਆਰਾ ਕਈ ਵਿਅਕਤੀ ਜਿਹੜੇ ਮਾਰ ਦਿੱਤੇ ਗਏ ਹਨ। ਤੇ ਮਾਹੌਲ ਜਿਹੜਾ ਉਹ ਫਿਰ ਉਧਰਲੇ ਪਾਸੇ ਨੂੰ ਜਿਹੜਾ ਹੋ ਜਾਂਦਾ। ਤੇ ਉਹ ਜਿਹੜੇ ਜੱਜ ਹੈਗੇ ਆ, ਹੁੰਦਾ ਐਜ਼ ਅ ਮੈਟਰ ਆਫ ਡਿਸਕ੍ਰੈਸ਼ਨ ਤੇ ਅਸਾਈਲਮ ਗ੍ਰਾਂਟ ਕਰਨਾ ਕਿ ਨਹੀਂ ਕਰਨਾ। ਪਰ ਜਿਹੜਾ ਉਹਨਾਂ ਦਾ ਹੁਣ ਜਿਹੜਾ ਝੁਕਾਅ ਜਿਹੜਾ ਉਧਰਲੇ ਪਾਸੇ ਜਾ ਰਿਹਾ ਕਿ ਬਿਲਕੁਲ ਕਲੀਨ ਰੈਕਡ ਜਿਹੜਾ ਹੋਵੇ ਤੇ ਕੋਈ ਵੀ ਡੀਪੋਰਟੇਬਲ ਜਿਹੜਾ ਫੈਂਸ ਨਾ ਹੋਵੇ। ਤੇ ਦੂਸਰੀ ਗੱਲ ਇਹ ਹੈ ਕਿ ਜਿਹੜੇ ਨਿਊ ਐਂਟਰੈਂਟ ਨਵੇਂ ਲੋਕੀ ਜਿਹੜੇ ਆ ਰਹੇ ਆ, ਉਹਨਾਂ ਵੱਲ ਸ਼ਿਕੰਜਾ ਉਹ ਕੱਸ ਰਹੇ ਆ ਬਾਰਡਰ ਤੇ, ਸਪੈਸ਼ਲੀ ਲੁਈਜ਼ੀਆਨਾ, ਟੈਕਸਸ ਆਪਾਂ ਵੇਖ ਰਹੇ ਹਾਂ। ਤੇ ਕਾਫੀ ਲੋਕੀ ਜਿਹੜੇ ਉਹਨਾਂ ਦੇ ਬਿਆਨ ਉਹ ਫੜ ਕੇ ਫੇਲ ਕਰ ਦਿੰਦੇ ਆ। ਤੇ ਇਹ ਬਿਆਨ ਜਿਹੜੇ ਕੋਈ ਨਵੀਂ ਚੀਜ਼ ਨਹੀਂ ਹੈ, ਪਹਿਲਾਂ ਵੀ ਜਿਹੜਾ ਹੁੰਦਾ ਸੀਗਾ, ਠੀਕ ਹੈ। ਤੇ ਜਿਹੜਾ ਵੀ ਲੋਕੀ ਆਉਂਦੇ ਸੀਗੇ ਉਹਨਾਂ ਨੂੰ ਬਿਆਨ ਦੇ ਕੇ ਹੀ ਜੇ ਸਹੀ ਸਾਰੇ ਹੋਣ ਫਿਰ ਉਹਨਾਂ ਨੂੰ ਛੱਡਿਆ ਜਾਂਦਾ ਸੀਗਾ। ਤੇ ਬਾਈਡਨ ਸਰਕਾਰ ਨੇ ਥੋੜਾ ਜਿਹਾ ਰਿਲੈਕਸ ਕਰਤਾ ਸੀਗਾ ਰੂਲ, ਜਿਹਦੇ ਕਰਕੇ ਕਿ ਲੋਕਾਂ ਨੂੰ ਸ਼ਾਇਦ ਐਂ ਲੱਗਣ ਲੱਗ ਪਿਆ ਕਿ ਕੋਈ ਚੱਕਰ ਹੀ ਨਹੀਂ, ਆਰਾਮ ਨਾਲ ਉਹਨਾਂ ਨੇ ਜੇ ਬੰਦਾ ਬਾਰਡਰ ਤੇ ਪਹੁੰਚਿਆ ਤੇ ਉਹਨੂੰ ਛੱਡ ਹੀ ਦੇਣਾ। ਸੋ ਏਦਾਂ ਦੀ ਚੀਜ਼ ਨਹੀਂ ਹੈ, ਕਈਆਂ ਨੂੰ ਉੱਥੇ ਉਹ ਬਾਰਡਰ ਤੇ ਫਿਰ ਜਿਹੜੇ ਬਿਆਨ ਕਰਕੇ ਬਿਆਨ ਫੇਲ ਹੋ ਜਾਂਦੇ ਆ ਤੇ ਇੱਕ ਜੱਜ ਦੇ ਕੋਲ ਅਪੀਲ ਹੁੰਦੀ ਹੈ। ਤੇ ਉਹ ਵੀ ਜੇ ਅਪੀਲ ਫੇਲ ਹੋ ਜਾਵੇ ਤਾਂ ਉੱਥੇ ਪੱਤਾ ਜਿਹੜਾ ਕੱਟ ਦਿੰਦੇ ਆ। ਅਮਰੀਕਾ 'ਚ ਪੈਰ ਰੱਖਣ ਦਾ ਮੌਕਾ ਜਿਹੜਾ ਨਹੀਂ ਮਿਲਦਾ। ਬੌਂਡ ਵਗੈਰਾ ਵੀ ਜਿਹੜੇ ਕਈ ਵਾਰੀ ਉਹ ਨਹੀਂ ਦਿੰਦੇ ਜੱਜ, ਤੇ ਪਹਿਲਾਂ ਹੀ ਜਿਹੜੇ ਕਾਲੇ ਆ ਜਿਹੜਾ ਸਟੇਟਸ ਦੇ। ਤੇ ਤੀਸਰਾ ਜਿਹੜਾ ਜਿਹਨਾਂ ਦੇ ਰਿਮੂਵਲ ਆਲਰੇਡੀ ਲੱਗੀ ਹੈ, ਜਿਹਨਾਂ ਦੇ ਸਰਕਿਟ ਕੋਰਟ ਚੋਂ ਕੇਸ ਜਿਹੜੇ ਫੇਲ ਹੋ ਗਏ ਆ। ਪਹਿਲਾਂ ਇਹ ਸੀਗਾ ਕਿ ਕੇਸ ਕੁਸ ਹਾਰਨ ਤੋਂ ਬਾਵਜੂਦ ਵੀ ਸਰਕਾਰ ਜਿਹੜੀ ਸੀਗੀ ਇਹਨਾਂ ਦੇ ਪਿੱਛੇ ਨਹੀਂ ਜਾਂਦੀ ਸੀਗੀ ਤੇ ਕਾਫੀ ਚਿਰ ਉਹ ਕਈ ਸਾਲ ਜਿਹੜੇ ਕੱਢ ਜਾਂਦੇ ਸੀ। ਆਈਸ ਵਾਲੇ ਸਲੋ ਸੀਗੇ। ਸੋ ਹੁਣ ਕੀ ਹੈ ਕਿ ਇਹ ਆਈਸ ਵਾਲਿਆਂ ਨੂੰ ਇੰਪਾਵਰ ਕਰ ਦਿੰਦੇ ਆ ਤੇ ਜਿਹਨਾਂ ਦੇ ਕੇਸ ਜਿੱਦਾਂ ਫੇਲ ਹੋ ਗਏ ਆ ਉਹਨਾਂ ਤੇ ਵੀ ਸ਼ਿਕੰਜਾ ਜਿਹੜਾ ਕੱਸਣਾ ਸ਼ੁਰੂ ਕਰ ਦਿੰਦੇ ਆ। ਸੋ ਪਹਿਲ ਉਹਨਾਂ ਦੀ ਕ੍ਰਿਮੀਨਲ ਦੀ ਹੈਗੀ ਆ, ਫਿਰ ਜਿਹੜੇ ਨਵੇਂ ਲੋਕੀ ਆ ਰਹੇ ਆ ਬਾਰਡਰ ਤੋਂ ਉਹਨਾਂ ਤੇ ਤੀਜਾ ਜਿਹਨਾਂ ਦੇ ਆਲਰੇਡੀ ਰਿਮੂਵਲ ਲੱਗੇ ਹੋਏ ਆ। ਤੇ ਬਾਕੀ ਜਿਹੜਾ ਤੇ ਕੇਸ ਕੁਸ ਚੱਲਦੇ ਆ ਉਹ ਤਾਂ ਅਜੇ ਪ੍ਰੋਸੀਡਿੰਗਸ 'ਚ ਹੀ ਆ। ਉਹ ਡਿਪੈਂਡ ਕਰਦਾ ਕਿ ਜੱਜਾਂ ਦਾ ਕੀ ਰਵੱਈਆ ਚੇਂਜ ਹੁੰਦਾ, ਕੋਰਟ ਕਿਹੜੇ ਵਾਲਾ। ਠੀਕ ਹੈ। ਹੁਣ ਜਿੱਦਾਂ ਤੁਸੀਂ ਦੱਸਿਆ ਵੀ ਜਿਹੜਾ ਕ੍ਰਿਮੀਨਲ ਨੂੰ ਲੈ ਕੇ ਫੈਲਨੀ ਵਗੈਰਾ ਨੂੰ ਤਾਂ ਪਹਿਲੋਂ ਸੀਗਾ ਹੀ ਸੀਗਾ, ਤੇ ਇਹ ਹੁਣ ਜਿੱਦਾਂ ਮੈਨਸਲੌਟਰ ਆ, ਇਹ DUIs, ਇਹ ਸਾਰੀਆਂ ਚੀਜ਼ਾਂ ਨੂੰ ਵੀ ਉਹ ਕੰਸੀਡਰ ਕਰ ਰਹੇ ਆ ਜਾਂ ਜਿਹੜਾ ਮੈਨਸਲੌਟਰ ਜਾਂ ਜਿੱਦਾਂ ਬੰਦਾ ਮਰੇ ਵਾਲੀ ਗੱਲ ਆ ਸਿਰਫ ਉੱਥੇ ਤੱਕ ਹੀ ਇਹ ਸੀਮਤ ਆ? ਆਈ ਨੋ ਅਸੀਂ ਇਹ ਨਹੀਂ ਕਹਿ ਰਹੇ ਵੀ ਭਾਈ ਵੀ ਪੀ ਕੇ ਚਲਾਓ ਜਾਂ ਕਿੱਦਾਂ ਕਰੋ, ਪਰ ਇਹ ਆ ਵੀ ਕੀ ਸਿਚੁਏਸ਼ਨ ਚੱਲ ਰਹੀ ਆ, ਕੀ ਉਹ ਹੁਣ ਮੈਟਰ ਕਰ ਰਿਹਾ ਜ਼ਿਆਦਾ? ਦੇਖੋ, ਜਿਹੜਾ ਪਿਛਲੀ ਵਾਰੀ ਜਦੋਂ ਇਹ ਸੀਗੇ ਰਵੱਈਆ ਇਹਨਾਂ ਦਾ ਇਹ ਸੀਗਾ ਕਿ ਜਿਹਨਾਂ ਨੂੰ 2 ਜਾਂ 2 ਤੋਂ ਜ਼ਿਆਦਾ DUIਆਂ ਮਿਲ ਗਈਆਂ ਉਹਨਾਂ ਤੇ ਇਹ ਸ਼ਿਕੰਜਾ ਜਿਹੜਾ ਕੱਸਦੇ ਸੀਗੇ। ਇਕੱਲੀ ਇੱਕ DUI ਦੀ ਪ੍ਰੋਬਲਮ ਨਹੀਂ ਹੁੰਦੀ ਸੀ, ਜੇ ਸੱਟ ਲੱਗ ਗਈ ਕਿਸੇ ਨੂੰ ਤੇ ਫਿਰ ਪ੍ਰੋਬਲਮ ਆਫ ਕੋਰਸ ਜਿਹੜੀ ਹੁੰਦੀ ਸੀ ਉਹਨੂੰ ਇਹ ਕਹਿੰਦੇ ਸੀ ਐਂਡੇਂਜਰਿੰਗ ਜਿਹੜਾ ਅਮਰੀਕਨ ਪਾਪੂਲੇਸ਼ਨ, ਇਹ ਬੰਦੇ ਦਾ ਕੁਝ ਭਰੋਸਾ ਨਹੀਂ ਕੀਤਾ ਜਾ ਸਕਦਾ। ਤੇ ਖਬਰਾਂ ਕਈ ਆ ਜਿੱਦਾਂ ਹੁਣ ਆਪਣੇ ਇਮੀਗ੍ਰੈਂਟ ਮਤਲਬ ਕਮਿਊਨਿਟੀ ਨੂੰ ਪਤਾ ਵੀ ਹੋਣਾ ਕਿ ਸਪੀਡ 'ਚ ਕਈਆਂ ਨੇ ਲਾਇਸੈਂਸ ਲੈ ਲਏ ਆ ਤੇ ਧਿਆਨ ਨਹੀਂ ਹੈਗਾ। ਡਰੱਗ ਵਾਲੇ ਰਿਲੇਟਡ ਅਫੈਂਸਿਸ ਬੜੇ ਜ਼ਿਆਦਾ ਹੈਵੀ ਮਸ਼ੀਨਰੀ ਆ ਤੇ ਕੇਸ ਜਿਹੜੇ ਏਦਾਂ ਦੇ ਵੀ ਆ ਕਿ ਐਕਸੀਡੈਂਟ ਕਰਕੇ ਬੰਦਾ ਮਾਰ ਕੇ ਤੇ ਰਾਤੋਂ ਰਾਤ ਦੌੜ ਗਏ ਵਾਪਸ ਆਪਣੇ ਦੇਸ਼ ਨੂੰ। ਏਦਾਂ ਦੇ ਕਾਫੀ ਜਿਹੜੇ ਸਾਹਮਣੇ ਆਏ ਆ ਕੇਸ। ਕਲਾਇੰਟ ਨੂੰ ਲੱਭ ਕੇ ਲਿਆਓ, ਕਲਾਇੰਟ ਕਿੱਥੇ ਆ, ਕਲਾਇੰਟ ਮਹਾਰਾਜ ਇੰਡੀਆ ਪਹੁੰਚ ਕੇ ਬੰਦਾ ਮਾਰ ਕੇ। ਤੇ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਹਿੱਟ ਐਂਡ ਰਨ ਵਾਲੇ, ਏਦਾਂ ਦੇ ਚੱਕਰਾਂ 'ਚ ਨਾ ਪਾਓ। ਤੇ ਸੇਮ ਥਿੰਗ ਆਪਾਂ ਕਈ ਵਾਰੀ
ਕੈਨੇਡਾ ਤੋਂ ਬੰਦਾ ਦੌੜ ਕੇ ਆ ਜਾਂਦਾ, ਉੱਥੇ ਕੋਈ ਕਾਰਾ ਕਰ ਦਿੱਤਾ ਹੁੰਦਾ, ਪਹਿਲੀ ਤਾਂ ਘਰੋਂ ਨਾ, ਹਨਾ, ਜੇ ਤੁਹਾਨੂੰ ਪਤਾ ਕਿ ਵਕੀਲਾਂ ਵਕੂਲਾਂ ਦੇ ਕ੍ਰਿਮੀਨਲ ਵਾਲੇ ਚੱਕਰ ਜਿਹੜੇ ਪੈ ਜਾਣੇ ਆ, ਤੇ ਪਹਿਲਾਂ ਚੁੱਕ ਚੁੱਕ ਚਾ ਕੇ ਪੰਗਾ ਪੁੰਗਾ ਲੈ ਲੈਂਦੇ ਆ, ਬਾਅਦ ਚ ਤੁਹਾਨੂੰ ਪਤਾ ਉਹ ਬਿੱਲ ਬਣਦੇ ਵਕੀਲਾਂ ਦੇ, ਸਾਰਾ ਸਿਸਟਮ ਜਿਹੜਾ ਹੈਗਾ ਉਹ ਛੱਡਦਾ ਤਾਂ ਹੈ ਨਹੀਂ। ਉਹ ਫੇਰ ਹੁਣ ਕਈਆਂ ਨੂੰ ਏਦਾਂ ਕਿ ਦੌੜ ਕੇ ਕੋਈ ਅਮਰੀਕਾ ਆ ਗਿਆ, ਏਦਾਂ ਦੇ ਬੜੇ ਕੇਸ ਜਿਹੜੇ ਸਾਹਮਣੇ ਆ ਰਹੇ ਆ। ਤੇ ਇਹ ਹੁਣ ਪਤਾ ਨਹੀਂ ਲੱਗਾ ਕਿ ਮਤਲਬ 2 ਕੁ ਸਾਲਾਂ 'ਚ ਇਹ ਹਵਾ ਜੀ ਚੱਲੀ ਆ, ਕਿ ਮੈਂ ਵੀ ਉਹੀ ਵੇਖ ਰਿਹਾ ਕਿ ਕਿੱਧਰ ਨੂੰ ਜਿਹੜਾ ਆਪਣਾ ਮਾਹੌਲ ਚੱਲਿਆ ਪਿਆ ਆ, ਹੈ ਪਾਸ ਚੱਲਿਆ ਪਿਆ, ਕਿ ਯਾਰ ਕਿੱਥੇ ਲੋਕੀ ਮਿਹਨਤਾਂ ਕਰਦੇ ਸੀਗੇ ਤੇ ਕਿੱਥੇ ਹੁਣ ਮੈਂ ਕਿਹਾ ਜਿਹੜਾ ਸਾਰਾ ਜਿਹੜਾ ਨਹੀਂ, ਆਈ ਥਿੰਕ ਟਰਕੀਆਨਾ ਜੀ ਇਹਦੇ ਵਿੱਚ ਇਹ ਵੀ ਫਰਕ ਆ ਨਾ, ਉੱਥੇ ਵੀ ਰਹਿਣ ਸਹਿਣ ਤੇ ਉੱਥੇ ਵੀ ਉਹ ਚੀਜ਼ਾਂ ਦਾ ਬਹੁਤ ਜ਼ਿਆਦਾ ਅਸਰ ਪੈ ਗਿਆ। ਹੁਣ ਜਿੱਦਾਂ ਤੁਸੀਂ ਦੱਸਿਆ ਵੀ ਜਦੋਂ ਬਾਈਡਨ ਉਹਨਾਂ ਦੇ ਕਾਰਜਕਾਲ ਦੇ ਵਿੱਚ ਜਦੋਂ ਸਾਰਿਆਂ ਨੂੰ ਲੱਗਾ ਵੀ ਨਿਊ ਐਂਟਰੈਂਟਸ ਨੂੰ ਤਾਂ ਸਵਾਲ ਹੀ ਕੋਈ ਨਹੀਂ ਪੁੱਛਦੇ ਆ, ਜਿੱਦਾਂ ਮਰਜ਼ੀ ਕਹਿ ਕੇ ਜਦੋਂ ਉਹ ਆ ਗਏ, ਤੇ ਫਿਰ ਉਹ ਥੋੜੀ ਜਿਹੀ ਉਸ ਬਿਰਤੀ ਵਾਲੇ ਲੋਕ ਵੀ ਜਦੋਂ ਪਹੁੰਚਿਆ ਤੇ ਫਿਰ ਉਹ ਚੀਜ਼ਾਂ ਦੀ ਅਸਰ ਜਿਹੜਾ ਉਹ ਪੈ ਰਿਹਾ ਆ। ਅੱਗੇ ਕਿਤੇ ਨਾ ਕਿਤੇ ਇਦਾਂ ਹੁੰਦਾ ਸੀ ਵੀ ਬੰਦਾ ਜ਼ਿਆਦਾ ਧੱਕੇ ਖਾ ਕੇ ਪਹੁੰਚਦਾ ਸੀਗਾ, ਤੇ ਜਦੋਂ ਹੁਣ ਉਹ ਚੀਜ਼ਾਂ ਵਿੱਚੋਂ ਮਿਸ ਹੋ ਗਈਆਂ ਤੇ ਬੰਦੇ ਨੂੰ ਲੱਗਦਾ ਵੀ ਚੱਲ ਇਹ ਤਾਂ ਈਜ਼ੀ ਆ ਕੰਮ, ਵੀ ਇਹ ਤਾਂ ਜਹਾਜ਼ ਤੇ ਚੜ੍ਹ ਕੇ ਆਉਣ ਜਾਣ ਵਾਲੀ ਕਈਆਂ ਨੂੰ ਲੱਗਣ ਲੱਗ ਗਿਆ ਗੱਲ। ਨੋ ਡਾਊਟ ਬਹੁਤ ਰਿਸਕ ਲੈ ਕੇ ਬੰਦਾ ਕਈ ਵਾਰੀ ਇੱਥੇ ਪਹੁੰਚਿਆ ਹੁੰਦਾ ਆ, ਪਰ ਭਾਈ ਧਿਆਨ ਦੇ ਨਾਲ ਚੱਲਣ ਦੀ ਲੋੜ ਆ। ਇਹ ਮੁਲਕ ਉਹ ਨਹੀਂ ਆ ਜਿੱਥੋਂ ਜਿਹਨੂੰ ਤੁਸੀਂ ਛੱਡ ਕੇ ਆਏ ਆ, ਉਹ ਚੀਜ਼ਾਂ ਉੱਥੇ ਛੱਡ ਕੇ ਆਉਣੀਆਂ ਜਿਹੜੀਆਂ ਚੰਗੀਆਂ ਆ। ਇੱਥੇ ਦੇ ਹਿਸਾਬ ਦੇ ਨਾਲ ਵੀ ਆਪਾਂ ਨੂੰ ਆਪਣੇ ਆਪ ਨੂੰ ਢਾਲਣ ਦੀ ਜ਼ਰੂਰਤ ਹੈਗੀ ਆ, ਤੇ ਜਦੋਂ ਨਹੀਂ ਕਰਦੇ ਆ ਤੇ ਫਿਰ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਪਰ ਇਹ ਗੱਲ ਬਿਲਕੁਲ ਤੁਹਾਡੀ ਸਹੀ ਆ, ਬੜੀ ਅਚੰਭੇ ਵਾਲੀ ਗੱਲ ਆ। ਜਿੱਦਾਂ ਦੀਆਂ ਖਬਰਾਂ ਅਸੀਂ ਵੀ ਸਾਡੇ ਸਾਹਮਣੇ ਆਉਂਦੀਆਂ ਆ, ਜਿੱਦਾਂ ਦੀਆਂ ਰਿਪੋਰਟ ਕਰਨੀਆਂ ਪੈਂਦੀਆਂ, ਤੇ ਜੋ ਕੁਛ ਹੋ ਰਿਹਾ, ਕਾਫੀ ਕੁਛ ਜਿਹੜਾ ਬਦਲਾਵ ਆਪਾਂ ਦੇਖ ਰਹੇ ਹੈਗੇ ਆ। ਡੇਟਿੰਗ ਐਪ ਦਾ, ਠੀਕ ਆ, ਉਹ ਬੜਾ ਆਪਣਾ ਡੇਟਿੰਗ ਐਪ ਦੇ ਵਿੱਚ ਫਸੀ ਪਈ ਕਾਫੀ ਸਾਰੀ ਜਨਤਾ, ਮਾਈਨਰ ਦੇ ਨਾਲ। ਜਿੱਦਾਂ ਕਈ ਤਾਂ ਪੁਲਿਸ ਵਾਲਿਆਂ ਨੇ ਸਟਿੰਗ ਕੀਤੇ ਹੁੰਦੇ ਆ, ਕਈ ਆਪ ਖੁਦ ਜਿਹੜੇ ਫਸੇ ਆ ਕਿ ਟੈਕਸ ਟੁਕਸ ਜਿਹੜੇ ਕਰ ਦਿੰਦੇ ਆ, ਆਪਣਾ ਸੈਕਸ਼ੂਅਲ ਕ੍ਰਾਈਮ ਜਿਹੜੇ ਹੋ ਗਏ, ਉਹ ਚੀਜ਼ਾਂ ਵੱਲ ਨੰਬਰ ਜਿਹੜਾ ਵੱਧ ਰਿਹਾ ਕਾਫੀ। ਤੇ ਇੱਕ ਜਿਹੜਾ ਸਸਪੈਂਡਡ ਲਾਇਸੈਂਸ ਨਾ, ਜਾਂ ਕਿਸੇ ਕੋਲ ਲਾਇਸੈਂਸ ਨਹੀਂ ਹੈਗਾ, ਉਹ ਬੰਦਾ ਗੱਡੀ ਚਲਾਉਂਦਾ ਜਿਹੜਾ ਫੜਿਆ ਗਿਆ, ਤੇ ਕਾਨੂੰਨ ਕਈ ਵਾਰੀ ਸਖਤ ਹੋ ਜਾਂਦੇ ਆ। ਜੇ ਬੰਦੇ ਕੋਲ ਕਾਰਾ ਹੋ ਜਾਵੇ ਨਾ, ਨੈਗਲੀਜੈਂਸ ਜਿਹੜੀ ਹੁੰਦੀ ਆ ਤੁਹਾਡੀ ਇਨਫਰ ਹੋ ਜਾਂਦੀ ਹੈ। ਜੇ ਫੋਰ ਐਗਜ਼ਾਮਪਲ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ, ਤੇ ਕਈ ਵਾਰੀ ਬੰਦਾ ਆਪਣੇ ਆਪ ਨੂੰ ਜਿਹੜਾ ਫਿਰ ਜ਼ਿਆਦਾ ਗੰਭੀਰ ਸਿਚੁਏਸ਼ਨ 'ਚ ਪਾ ਸਕਦਾ, ਕਿ ਉਹਨੂੰ ਲੱਗੇ ਕਿ ਯਾਰ ਇਹ ਤਾਂ ਐਕਸੀਡੈਂਟ ਹੀ ਹੋਇਆ। ਪਰ ਇੱਕ ਲਾਇਸੈਂਸ ਵਾਲੇ ਕੋਲ ਤੇ ਇੱਕ ਬਿਨਾਂ ਲਾਇਸੈਂਸ ਵਾਲੇ ਕੋਲ, ਦੋ ਚੀਜ਼ਾਂ 'ਚ ਜਿਹੜਾ ਹੈਗਾ, ਤੇ ਉਹ ਚੀਜ਼ਾਂ ਦਾ ਜਿਹੜਾ ਧਿਆਨ ਪਲੀਜ਼। ਤੇ ਅਗੇਨ ਸਾਡਾ ਤਾਂ ਹੁਣ ਇਮੀਗ੍ਰੇਸ਼ਨ ਦਾ ਸ਼ੋਅ ਹੈ, ਹਨਾ, ਆਪਾਂ ਕੋਈ ਮੋਰੈਲਿਟੀ ਦੇ ਉੱਤੇ ਨਹੀਂ ਲੈਕਚਰ ਦੇ ਸਕਦੇ, ਪਰ ਇਹ ਹੈ ਕਿ ਜੇ ਕੋਈ ਯੰਗ ਬੰਦਾ ਸੁਣ ਰਿਹਾ, ਤੇ ਤੁਹਾਨੂੰ ਵੀ ਪੀਅਰ ਪ੍ਰੈਸ਼ਰ ਬੜਾ ਹੁੰਦਾ, ਠੀਕ ਆ। ਹੁਣ ਜੇ ਲੋਕਾਂ ਦਾ ਤਾਂ ਹੁਣ ਜਿਹੜਾ ਮੈਂਟੈਲਿਟੀ ਇਹ ਬਣ ਗਈ ਹੈ ਕਿ ਅਮਰੀਕਾ ਜਾਣਾ ਤੇ SRT ਦੇ ਨਾਲ ਜਾਂ ਮਸਟੈਂਗ ਦੇ ਨਾਲ ਫੋਟੋ ਪਾਣੀ, ਤਾਂ ਗਾਣਾ ਗੁਣਾ ਜਾਂ ਕੋਈ ਲਾ ਕੇ ਟਿਕਟੌਕ ਤੇ ਵੀਡੀਓ ਚਾੜਨੀ, ਮਤਲਬ ਇਹ ਜਿਹੜਾ ਉਹ ਤੇ ਕੇਸ ਭਾਵੇਂ ਪਾਸ ਹੋਵੇ ਭਾਵੇਂ ਫੇਲ ਹੋਵੇ, ਨਿਊ ਰਿਐਲਿਟੀ ਹੈ ਜੀ, ਨਿਊ ਰਿਐਲਿਟੀ ਇਹ ਜਿਹੜੀ ਹੈਗੀ ਆ। ਪਰ ਏਦਾਂ ਕਿ ਇਹ ਦਿਖਾਵਾ ਦਿਖੂਵਾ ਜਿਹੜਾ ਇਸ ਦੇਸ਼ 'ਚ ਨਹੀਂ ਚੱਲਦਾ। ਗੱਡੀਆਂ ਗੁੱਡੀਆਂ ਏਦਾਂ ਹਰੇਕ ਬੰਦਾ ਕਿਸ਼ਤ ਆਪਣੇ ਪੈਸੇ ਦੇ ਕੇ ਜਿਹੜੀ ਮਰਜ਼ੀ ਗੱਡੀ ਲੈ ਸਕਦਾ। ਸਹੀ ਗੱਲ। ਤੇ ਉਹ ਚੱਕਰਾਂ 'ਚੋਂ ਜਿਹੜਾ ਹੈਗਾ ਬਾਹਰ ਆਓ, ਠੀਕ ਆ, ਤੇ ਕੰਮਕਾਰਾਂ ਵਾਲਾ ਜਿਹੜਾ ਹੋ ਕਰੋ, ਇਕੋਨਮੀ ਜਿਹੜੀ ਆ ਜਿਹੜੇ ਹਿਸਾਬ ਨਾਲ ਚੱਲਦੀ ਆ ਉਹਦੇ ਵੱਲ ਧਿਆਨ ਦਿਓ, ਤੇ ਇਹ ਜਿਹੜਾ ਕ੍ਰਾਈਮ ਕਰੂਮ ਵਾਲੇ ਤੋਂ ਦੂਰ ਰਹੋ। ਤੇ ਓਬਵੀਅਸਲੀ ਜਿਹੜਾ ਵੀ ਤੁਹਾਡਾ ਕੇਸ ਹੈਗਾ, ਜਿਹੜਾ ਵੀ ਮੁੱਦਾ ਉਹਦਾ ਹੈਗਾ, ਉਹਦੇ ਵਿੱਚ ਅਲਟੀਮੇਟਲੀ ਕੀ ਹੈ ਕਿ ਉਹਨਾਂ ਨੇ ਐਵੀਡੈਂਸ ਜਿਹੜਾ ਮੰਗਣਾ। ਹਾਂਜੀ, ਜੀ ਜੀ। ਕੀ ਕੀਤਾ, ਕੀ 4 ਸਾਲ ਕੀ ਕੀਤਾ, ਉਹ ਤੋਂ ਪਹਿਲਾਂ ਆਪਣੇ ਦੇਸ਼ 'ਚ ਕੀ ਕੀਤਾ ਸੀਗਾ, ਜੇ ਕੋਈ ਹੱਕਾਂ ਦੀ ਮੰਗ ਆ ਤਾਂ ਕੀ ਉਹਦੇ ਵਿੱਚ ਸਬੂਤ ਜਿਹੜਾ ਹੈਗਾ। ਤੇ ਜ਼ਿਆਦਾਤਰ ਜੱਜ ਜਿਹੜੇ ਪਰੇਸ਼ਾਨ ਹੋ ਰਹੇ, ਉਹ ਕਹਿੰਦੇ ਜ਼ੀਰੋ ਪ੍ਰੂਫ ਜਿਹੜਾ ਹੈਗਾ, ਕੁਛ ਨਹੀਂ। ਤੇ ਬਹਾਨੇ ਭੁੰਨੇ ਜਿਹੜੇ ਸੀਗੇ ਜੱਜਾਂ ਮੋਰੇ ਪਹਿਲਾਂ ਕਿ ਮੇਰਾ ਫੋਨ ਗਵਾਚ ਗਿਆ ਜਾਂ ਏਦਾਂ ਕਰ ਹੋ ਗਿਆ, ਉਹ ਚੀਜ਼ਾਂ ਹੁਣ ਬਲੀਵੇਬਲ ਨਹੀਂ, ਕਿਉਂਕਿ ਸਾਰੀਆਂ ਕਲਾਊਡ ਟੈਕਨੋਲੋਜੀ ਜਿਹੜੀਆਂ ਹੈਗੀਆਂ, ਜੱਜ ਵੀ ਅੱਗੋਂ ਪੈਂਦੇ ਕਿ ਲੈ ਏਦਾਂ ਕਿੱਦਾਂ ਤੇਰਾ ਗਵਾਚ ਗਿਆ, ਐਪਲ ਦੀ ID ਤੋਂ ਰਿਕਵਰ ਕਿਉਂ ਨਹੀਂ ਕੀਤੀ, ਫੋਟੋਆਂ ਕਿੱਥੇ ਆ ਤੇਰੀਆਂ, ਉਰੇ ਦੀਆਂ ਗਤੀਵਿਧੀਆਂ ਜਿਹੜੀਆਂ ਕਿੱਥੇ ਆ, ਠੀਕ ਆ। ਸੋ ਉਹ ਚੀਜ਼ਾਂ ਨਾਲ ਜਿਹੜਾ ਸੀਗਾ ਕਿ ਕੇਸ ਕੂਸਲ ਆਪਣੇ ਧਿਆਨ ਦਿਓ, ਜਿਹੜੀ ਚੀਜ਼ ਆ ਮੇਨ ਜਿਹਨੇ ਤੁਹਾਨੂੰ ਪੱਕਾ ਕਰਨਾ, ਠੀਕ ਆ। ਤੇ ਉਹ ਫਿਰ ਆਪਾਂ ਨੂੰ ਵੀ ਕਾਫੀ ਹਾਰਡ ਟਾਈਮ ਜਿਹੜਾ ਆਉਂਦਾ ਕਿ ਜੇ ਸਬੂਤ ਹੀ ਨਹੀਂ ਬੰਦੇ ਕੋਲ ਕੋਈ ਹੈਗਾ, ਤਾਂ ਉਹਦੀ ਪੇਸ਼ਕਸ਼ ਕਿੱਦਾਂ ਹੋਊਗੀ, ਠੀਕ ਹੈ। ਸੋ ਉਹ ਚੀਜ਼ਾਂ ਵੱਲ ਆਪਣਾ ਜਿਹੜਾ ਕੇਸ ਵੱਲ ਜਿਹੜਾ day 1 ਤੋਂ ਧਿਆਨ ਦਿਓ, ਇਹ ਨਹੀਂ ਕਿ ਐਂਡ 'ਚ ਜਦੋਂ ਤਰੀਕ ਆਈ ਆ ਉਦੋਂ ਦੇਖਾਂਗੇ। ਜੀ।